ਤੇ ਅੱਜ ਸਾਡੀ ਟੀਮ ਆਈ ਆ ਜੀ ਪਿੰਡ ਲੱਭੜ ਭੁਆਰੀ। ਤੇ ਜੇ ਇਸ ਪਿੰਡ ਦੀ ਲੋਕੇਸ਼ਨ ਦੇਖਣੀ ਹੋਵੇ, ਕਿਉਂਕਿ ਇਹ ਜਿਹੜਾ ਹੈਗਾ ਸ਼ਿਵਾਲਿੰਕ ਦੀਆਂ ਜਿਹੜੀਆਂ ਪਹਾੜੀਆਂ ਆ ਉਹਨਾਂ ਦੇ ਬਿਲਕੁਲ ਪੈਰਾਂ ਦੇ ਵਿੱਚ ਵਸਿਆ ਹੋਇਆ ਪਿੰਡ ਆ, ਤਕਰੀਬਨ ਵਿੱਚ ਹੀ ਉਹਨਾਂ ਦੇ ਆਉਂਦਾ ਨਾ। ਤਾਂ ਲੋਕੇਸ਼ਨ ਜੀ ਹੁਸ਼ਿਆਰਪੁਰ ਤੋਂ ਜਦੋਂ ਕਮਾਈ ਦੇਵੀ ਨੂੰ ਜਾਂਦੇ ਆ ਤੇ ਅੱਗੇ ਢੋਲਵਾਹਾ ਆ, ਢੋਲਵਾਹੇ ਤੋਂ ਅੱਗੇ ਜੀ ਬਰੂਹੀ, ਬਰੂਹੀ ਤੋਂ ਅੱਗੇ ਇਹ ਪਿੰਡ ਪੈਂਦਾ ਜੀ ਲੱਭੜ ਭੁਆਰੀ। ਜਿੱਦਾਂ ਮਾਤਾ ਜੀ ਨੇ ਪਹਿਲਾਂ ਸਾਨੂੰ ਦੱਸਿਆ ਵੀ ਮਾਤਾ ਜੀ ਛੋਟੇ ਸੀਗੇ ਉਸ ਟਾਈਮ ਤੇ ਇਹਨਾਂ ਦਾ ਪਰਿਵਾਰ ਜਿਹੜਾ ਸੀਗਾ, ਇਹਨਾਂ ਨੂੰ ਕੁਝ ਨਹੀਂ ਪਤਾ ਆਪਣੇ ਪਰਿਵਾਰ ਬਾਰੇ, ਉਹਨਾਂ ਨਾਲ ਕੀ ਬੀਤੀ ਕੀ ਨਹੀਂ। ਤੇ ਮਾਤਾ ਜੀ ਨੂੰ ਜੀ ਇੱਥੇ ਜਿਹੜਾ ਇੱਕ ਐਸੀ ਪਰਿਵਾਰ ਆ ਉਹਨਾਂ ਨੇ ਸਾਂਭਿਆ, ਕਿਉਂਕਿ ਇਹਨਾਂ ਦਾ ਪਰਿਵਾਰ ਜਿਹੜਾ ਸੀ ਆਪਸ ਵਿੱਚ ਵਿਛੜ ਗਿਆ ਸੀ। ਉਹਨਾਂ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ ਵੀ ਉਹ ਇੱਥੇ ਕਤਲ ਹੋਏ ਆ ਜਾਂ ਇੱਥੋਂ ਚਲ ਗਏ ਆ। ਜਦੋਂ 1947 ਦੀ ਵੰਡ ਹੋਈ ਨਾ, ਉਮਰ ਕਿੰਨੀ ਸੀਗੀ ਉਦੋਂ ਪਤਾ? 5 ਸਾਲ ਦੀ। 5 ਸਾਲ ਦੀ। ਹਾਂਜੀ। ਜਿਹੜਾ ਮਾਂ ਪੇ ਨੇ ਨਾਂ ਰੱਖਿਆ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਸੀ ਪਤਾ ਕੁਝ? ਉਹਨਾਂ ਨੇ ਕਿਹੜਾ ਨਾਂ ਰੱਖਿਆ ਸੀਗਾ? ਉਹਨਾਂ ਨੇ ਪ੍ਰਗਾਸ਼ੋ ਰੱਖਿਆ। ਤੇ ਫਿਰ ਵਿਆਹ ਤੋਂ ਬਾਅਦ ਕਿਹੜਾ ਨਾਂ ਰੱਖਿਆ ਤੁਹਾਡਾ ਇਹਨਾਂ ਨੇ ਜੀ? ਇਹ ਸਹੁਰਿਆਂ ਨੇ ਜੀਜੋ ਰੱਖ ਲਿਆ। ਮਾਤਾ ਜੀ ਤੁਹਾਨੂੰ ਚੇਤੇ ਆ ਤੁਸੀਂ ਕਿੰਨੇ ਭੈਣ ਭਾਈ ਸੀਗੇ? ਭਾਈ ਪਤਾ ਨਹੀਂ ਹੁਣ, ਇਹ ਜਿਹੇ ਨੂੰ ਪਤਾ ਨਿਆਣਿਆਂ ਨੂੰ ਵੀ ਕਿੰਨੇ ਥੇ ਕਿੰਨੇ ਨਹੀਂ। ਜਦੋਂ ਇੱਥੇ ਉਜਾੜੇ ਪਏ ਆ ਨਾ ਮਾਤਾ ਜੀ, ਤੁਹਾਡਾ ਇੰਨਾ ਤਾਂ ਪਤਾ ਹੋਣਾ ਵੀ ਪਿੰਡ ਪੁਰਾਣਾ ਕਿਹੜਾ ਸੀਗਾ? ਪਿੰਡ ਕੁੱਕਾਨੇਟ। ਕੁੱਕਾਨੇਟ ਸੀਗਾ ਨਾ ਜੀ। ਹਾਂਜੀ। ਤੇ ਜਿਹੜਾ ਤੁਹਾਡਾ ਕਾਫਲਾ ਆ ਜਾਂ ਜਥਾ ਆ ਉਹ ਜਾ ਰਿਹਾ ਸੀਗਾ ਕੈਂਪ ਨੂੰ, ਗੜ੍ਹਦੀਆਲ ਵਾਲੀ ਸਾਈਡ ਨੂੰ ਨਾ ਜੀ? ਹਾਂਜੀ। ਤਾਂ ਕੀ ਉੱਥੇ ਹੋਇਆ ਤੁਹਾਨੂੰ ਪਤਾ ਕੁਝ? ਕਾਹਤੇ ਜਾ ਰਿਹਾ ਸੀਗਾ ਉਹ ਤੁਹਾਡਾ ਜਥਾ? ਤੁਰ ਕੇ ਸੀਗਾ ਜਾਂ ਗੱਡਿਆਂ ਤੇ ਸੀਗਾ? ਬਾਕੀ ਦੇ ਚਲੇ ਗਏ ਰਾਤ ਨੂੰ। ਅੱਛਾ ਜੀ। ਜਿਹੜਾ ਪਿੰਡ ਭੇਜਦਾ ਕੋਈ ਬੰਦੇ ਜਿਸ ਵੇਲੇ ਅਸੀਂ ਦੇਖਿਆ, ਅਸੀਂ ਫਿਰ ਮਾਮੇ ਦੇ ਰਹੀ ਰਾਤ ਨੂੰ। ਅੱਛਾ ਜੀ। ਮਾਮੇ ਦੇ ਸਵੇਰੇ ਉੱਠੇ ਤਾਂ ਚੱਲ ਗਏ। ਮਾਮੇ ਕਿੱਥੇ ਲੈ ਕੇ ਗਏ ਸੀਗੇ? ਮਾਮੇ ਮੇਰੇ ਨਰੂੜ। ਅੱਛਾ ਜੀ। ਮਾਮਾ ਵੀ ਨਾਲ ਹੀ ਮਾਰ ਸਿੱਟੇ। ਅੱਛਾ, ਤੁਹਾਡੇ ਜਿਹੜੇ ਮਾਂ ਪਿਓ ਵੀ ਸੀਗੇ, ਬਾਕੀ ਪਰਿਵਾਰ ਦੇ ਟੱਬਰ ਵੀ ਸੀਗੇ ਨਾ ਜੀ? ਆਪਣਾ ਟੱਬਰ ਜਿਹੜਾ। ਅੱਛਾ ਜੀ। ਉਹ ਮਾਰ ਸਿੱਟੇ। ਕਿੰਨੇ ਜੀ ਸੀਗੇ ਪਤਾ ਕੁਝ? ਮਾਂ ਪਿਓ ਭੈਣਾਂ ਹੋਣਗੀਆਂ। ਹਾਂ। ਵਿਆਹੀਆਂ ਹੋਈਆਂ ਦੋ ਵਿਆਹੀਆਂ ਸੀਗੀਆਂ? ਹਾਂਜੀ। ਇੱਕ ਨੂੰ ਦੱਸਦੇ ਪਾਕਿਸਤਾਨ ਤੇ ਦੇ ਗਏ ਪ੍ਰਾਹੁਣਾ। ਅੱਛਾ, ਉਹਨਾਂ ਦਾ ਪ੍ਰਾਹੁਣਾ ਪਾਕਿਸਤਾਨ ਪਹਿਲਾਂ ਹੀ ਚਲ ਗਿਆ ਸੀਗਾ ਨਾ ਜੀ? ਨਹੀਂ, ਮਿਲਟਰੀ ਚ ਸੀਗਾ ਉਹਦਾ। ਅੱਛਾ ਜੀ। ਤਾਂ ਦੂਈ ਦਾ ਪਤਾ ਨਹੀਂ ਕਿੱਥੇ ਹੋਵੇ, ਕਿਹੜਾ ਕੰਮ। ਤੇ ਜਿਹੜੀਆਂ ਤੁਹਾਡੀਆਂ ਭੈਣਾਂ ਸੀਗੀਆਂ ਉਹ ਕੋਲ ਸੀਗੀਆਂ ਤੁਹਾਡੇ ਹਨਾ? ਉਸ ਵੇਲੇ ਸੀਗੀਆਂ ਮਾਪਿਆਂ ਨੇ। ਅੱਛਾ ਜੀ। ਤਾਂ ਉਹ ਫਿਰ ਲੈ ਗਏ ਨਾਲ ਹੀ ਨੇ ਚਲੀਆਂ। ਰਾਤ ਰਹੇ ਮਾਮੇ ਦੇ, ਰਾਤ ਰਹੇ ਨਾਲ ਹੀ ਮਾਮੇ ਦਾ ਇੱਕ ਪੁੱਤ, ਜਿਹੜਾ ਮਾਮੇ ਦਾ ਟੱਬਰ ਹੈ ਨਾ, ਉਹ ਚੱਲ ਗਿਆ ਕਾਫਲੇ ਦਾ। ਅੱਛਾ ਜੀ। ਰਾਤ ਨੂੰ। ਅੱਛਾ, ਰਾਤ ਹੀ ਚਲ ਗਏ? ਹਾਂਜੀ। ਜਿੱਦਾਂ ਮੈਂ ਸੁਣਿਆ ਉਹ ਬੋਲਦੀ, ਮਾਂ ਮੇਰੀ ਬੋਲਦੀ ਵੀ ਮੈਂ ਆਪਣਾ ਭਰਾ ਨਹੀਂ ਛੱਡਣਾ। ਭਰਾ ਕਹਿੰਦਾ ਮੈਂ ਆਪਣੀ ਭੈਣ ਨਹੀਂ ਛੱਡਣੀ, ਇਕੱਲੇ ਇਕੱਲੇ ਹੀ ਦੋਹੇ। ਬੜੇ ਡੰਗਰ ਪਸ਼ੂ, ਬੜੇ ਮਾਮੇ ਮੇਰੇ ਦੇ ਗੱਡੇ। ਕਿਹੜੇ ਪਿੰਡ ਦੇ ਸੀ ਮਾਮੇ ਤੁਹਾਡੇ ਜੀ? ਨਰੂੜ। ਹਾਂਜੀ। 2 ਘਰ ਥੇ ਗੁਜਰਾ। ਅੱਛਾ ਜੀ। ਉਹ ਜਲਾ ਹੈ। ਉਹ ਜਦੋਂ ਜਥਾ ਪਿਆ ਫਿਰ ਤੁਹਾਡੇ ਉੱਤੇ? ਜਥਾ ਆਇਆ ਬਰੂਹੀ ਰੱਕੜ ਵੱਲੋਂ। ਹਾਂਜੀ। ਨਰੂੜ ਟੱਪ ਗਏ ਨਾ। ਹਾਂਜੀ। ਤੁਰ ਕੇ ਜਾਂਦੇ ਸਾਰੇ ਨਾ? ਤੁਰ ਕੇ। ਉਹ ਜੋ ਹੋਏਗਾ ਕੋਲ ਛੱਡ ਦਿੱਤਾ ਉਹਨਾਂ ਨੇ। ਮੈਂ ਕਹਿੰਦੀ ਹਾਂ ਵੀ ਛੱਡ ਦਿੱਤਾ। ਉਹਦੇ ਖਾਲੀ ਫਿਰ ਕੁੜੀਆਂ ਖਿਚੜੀਆਂ ਸ਼ੁਰੂ ਕਰ, ਕੋਈ ਦੇਰੀਆਂ ਦੀਆਂ ਵੀ ਰਾਤ ਹੋਰ ਕਿਸੇ ਨੂੰ ਰਾਤ ਪੈ ਗਈ ਹੋਏਗੀ ਤਾਂ ਉਹ ਉੱਥੇ ਸੁੱਤੇ ਉਹ ਖਾਡੇ 'ਚ। ਸਾਡੇ ਨਾਲ ਉਹ ਤਾਂ ਭਾਈ ਉਹ ਤੁਸੀਂ ਹੈ ਨਹੀਂ ਦੇਖੀ? ਹਾਂਜੀ ਹਾਂਜੀ। ਉਹ ਤੇ ਉਹਦੇ ਵੱਖਰੇ ਚੂਜ ਪੇ ਵੜ ਸਕਦੇ ਉੱਥੇ ਵੜਦੇ ਨਾ? ਹਾਂਜੀ। ਮੈਂ ਸੀ ਕਿਸੇ ਮਾਮੇ ਦੇ ਕੁੱਛੜ 'ਚ। ਅੱਛਾ ਜੀ। ਬਰਸਾਤ ਹੀ ਖੇਸੀ ਲਈ ਉਹਨੇ 10 ਦਿਨ ਮੈਂ ਹੁਣ ਮੈਨੂੰ ਜਿਹਨਾਂ ਨੇ ਚੱਕਿਆ ਉਹਨਾਂ ਨੇ ਤੁਹਾਨੂੰ ਦੱਸਿਆ ਨਾ? ਅੱਛਾ ਜੀ। ਪੱਕੇ ਗੱਲ ਹੈ। ਇੱਕ ਨੇ ਕਿਰਪਾਨ ਤੂੰ ਲਈ ਹਿਲਦੀ ਹੋਵਾਂਗੀ ਵਿੱਚ, ਕਿਰਪਾਨ ਤੂੰ ਲਈ ਵੇ ਇਹ ਬੱਚਾ ਤਾਂ ਸਾਡਾ ਜਿੰਦਾ ਹੀ ਜੇ। ਮਾਮਾ ਮਰ ਗਿਆ ਸੀ ਹੈ? ਮਾਮਾ ਬੈਠੇ। ਅੱਛਾ, ਉਹਦੇ ਜਿਹੜੀ ਲੋਈ ਸੀ ਉਹਦੇ ਵਿੱਚ ਸੀਗੇ ਤੁਸੀਂ? ਅੱਛਾ ਜੀ। ਤਾਂ ਫਿਰ ਹਿਲਦੀ ਹੋਵਾਂਗੀ ਤਾਂ ਉਹ ਕਹਿੰਦੇ ਇਹ ਸਾਰਾ ਬੱਚਾ ਤਾਂ ਜਿੰਦਾ ਹੀ ਜੇ। ਕਿਰਪਾਨ ਤੂੰ ਦੀ ਵੱਢਣ ਵਾਸਤੇ। ਵੱਢਣਾ ਦਾ ਹੁੰਦਾ ਉਹਨੂੰ ਪ੍ਰਧਾਨਾ ਕਹਿੰਦੇ। ਪ੍ਰਧਾਨ 2 ਭਾਈ ਹੈ, ਇੱਕ ਜਸਵੰਤਾ ਤੇ ਇੱਕ ਪ੍ਰਧਾਨ। ਉਹ ਘੋੜੀ 'ਤੇ ਚੜ੍ਹਿਆ, ਉਹ ਕਹਿੰਦਾ ਜਾ ਪਿਆਰਿਆ ਲੈ ਜਾ, ਧਰਮ ਦੀ ਭੈਣ ਕਰਕੇ ਪਾਲੇ, ਜੋ ਹੋਣਾ ਹੋ ਗਿਆ। ਫਿਰ ਲੈ ਗਿਆ। ਤੁਹਾਨੂੰ ਚੱਕ ਲੈ ਗਿਆ ਨਾ? ਚੁੱਕ ਲੈ ਗਿਆ। ਉਹ ਜਿਹੜਾ ਪਟਲਾਂ ਦਾ ਰਿਸ਼ਪੂਤ। ਅੱਛਾ ਜੀ। ਤਾਂ ਜਿਹੜਾ ਪਿਆਰਾ ਧਰਮੀ ਸੀ ਜਿਹੜਾ ਦੱਸਦੇ ਉਹ ਪਟਣਾ ਦਾ ਪ੍ਰਧਾਨਾ, ਉਹਨੇ ਵੀ ਕਾਫੀ ਮਤਲਬ ਉੱਥੇ ਉਹਨਾਂ ਨੇ ਰੱਖਿਆ ਕੀਤੀ ਲੋਕਾਂ ਨੂੰ, ਜਿੰਨੇ ਵੀ ਪਰਿਵਾਰ ਸੀ। ਹਾਂਜੀ।
ਅੱਛਾ ਉਹ ਜੀ। ਰੱਖੀਆਂ ਹੈ ਕੁੜੀਆਂ ਜਿਹੜੀਆਂ ਘਰ ਘਰ ਲੋਕਾਂ ਨੇ ਲੈ ਗਏ ਇਹ ਹਾਂ 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 ਘਰ, ਉਹ ਕੁੜੀਆਂ ਆਪਣੀ ਰਹੀਆਂ ਸੀ ਚੱਲ ਜਾਣਾ। ਹਾਂ, ਕਿਉਂਕਿ ਉਹ ਵੀ ਰਾਜਪੂਤ ਸੀਗਾ ਨਾ, ਪ੍ਰਧਾਨਾ ਵੀ ਹਾਂ, ਠਾਕੁਰ। ਅੱਛਾ ਜੀ। ਇੱਕ ਮੁੰਡਾ ਇੱਕ ਕੁੜੀ ਸੀ ਉਹਦੀ, ਹਾਂ ਹਾਂ ਜਿਹੜਾ ਉਹ ਤੇ ਛੋਟਾ ਹੈ, ਉਹਦਾ ਪਿਓ ਉੱਥੇ ਰਹਿੰਦੀ ਉੱਥੇ ਹੀ ਉਹਨਾਂ ਦੇ। ਅੱਛਾ। ਉਹਦਾ ਨਾਮ ਜਸਵੰਤਾ ਵਾ, ਉਹਦੀ 6 ਪੁੱਤ ਦਾ ਇੱਕ ਕੁੜੀ। ਠੀਕ ਆ। ਤੇ ਮਾਤਾ ਜੀ ਤੁਸੀਂ ਫਿਰ ਤੁਹਾਨੂੰ ਪ੍ਰਧਾਨੇ ਨੇ ਕੀ ਨਾਂ ਸੀ ਬਾਬਾ ਜੀ ਕਿਹਨਾਂ ਕੋਲ ਸੌਂਪਤਾ? ਨਹੀਂ ਪਿਆਰੇ ਨੇ। ਪਿਆਰੇ ਦੇ। ਹਾਂਜੀ ਪਿਆਰਾ ਰਾਮ ਹੈ ਨਾ। ਹਾਂਜੀ। ਅੱਛਾ ਜੀ। ਉਹਨੇ ਪਿਆਰੇ ਨੇ ਵਿਚਾਰੇ ਨੇ, ਉਹਨੇ ਰਵਿਦਾਸੀਏ ਸੀਗੇ ਉਹ? ਹਾਂਜੀ। ਰਵਿਦਾਸੀਏ। ਅੱਛਾ ਜੀ। ਉਹਦੇ ਅੱਗੇ ਤੇ 4 ਪੁੱਤ ਇਹ, ਇੱਕ ਤਾਂ ਮਰ ਗਿਆ ਤਾਂ 3 ਜਿੰਦੇ ਵਿਆਹੇ ਬੜੇ। ਅੱਛਾ ਮਾਤਾ ਜੀ, ਜਦੋਂ ਫਿਰ ਤੁਹਾਨੂੰ ਚੱਕ ਕੇ ਘਰ ਲੈ ਗਏ ਨਾ, ਫਿਰ ਪਾਲਿਆ ਪਾਲਿਆ ਉਹਨਾਂ ਨੇ ਹਨਾ, ਧੀ ਬਣਾ ਕੇ ਪਾਲਿਆ। ਧੀ ਬਣਾ। ਤੇ ਜਿਹੜੇ ਉਹ 2 ਭਰਾ ਸੀਗੇ ਉਹ 2 ਭਰਾ ਹੈ। ਤੁਹਾਡਾ ਵੀ ਕੀ ਨਾਂ ਰੱਖਿਆ ਉਹਨਾਂ ਨੇ? ਨਾ ਰੱਖਿਆ ਪ੍ਰਗਾਸ਼ੋ। ਪੇ ਦਾ ਉਹਨਾਂ ਨੇ ਰਿਸ਼ਤਾ ਇੱਕ ਨਿਭਾਇਆ ਤੁਹਾਡੇ ਨਾਲ ਨਾ ਜੀ? ਮਾਂ ਪਿਓ ਦਾ। ਮਾਂ ਪਿਓ ਦਾ। ਹਾਂਜੀ। ਇੰਨਿਆਂ ਸਾਲਾਂ ਦੇ ਇੱਕ ਚਪੇੜ ਨਹੀਂ ਮਾਰੀ ਮੇਰੇ। ਵੀ ਹੁਣ ਤਾਂ ਸਾਡੀ ਧੀ ਹੋ ਗਈ ਹੈ। ਹਾਂ, ਕਹਿੰਦੇ ਕਿ ਕੋਈ ਮੁਸਲਮਾਨ ਗੁੱਜਰ ਬੇ ਲੱਭੇਗਾ ਤਾਂ ਵਿਆਹ ਦੇਾਂਗੇ। ਤੇ ਮਾਤਾ ਜੀ ਫੇਰ ਜਿਹੜਾ ਰਿਸ਼ਤਾ ਆ ਉਹ ਆਪਣੇ ਬੰਦਿਆਂ 'ਚ ਵੀ ਕਰ ਸਕਦੇ ਸੀਗੇ ਹਨਾ? ਕਰ ਸਕਦੇ। ਤੇ ਫੇਰ ਜਦੋਂ ਵਿਆਹ ਕੀਤਾ ਤੁਹਾਡਾ ਇੱਕ ਕਹਿ ਲਓ ਵੀ ਇੱਕ ਮੁਸਲਮਾਨ ਪਰਿਵਾਰ ਲੱਭ ਕੇ, ਹਾਂਜੀ, ਵੀ ਜਿਹੜਾ ਵਧੀਆ ਸੀਗਾ ਪਰਿਵਾਰ, ਵੈਲ ਸੈਟਲਡ ਹੈ ਨਾ? ਹਾਂ। ਆਪਾਂ ਜਦ ਮੇਰਾ ਘਰ ਵਾਲਾ ਉੱਥੇ ਸੱਦਿਆ, ਫਤਿਹਪੁਰ ਪਟ ਗਈ, ਦੇਖਿਆ ਸੁਣਿਆ ਸਾਰੇ ਟੱਬਰ, ਫੇਰ ਤਾਂ ਰਿਸ਼ਤਾ। ਫੇਰ ਵਿਆਹ ਕੀਤਾ ਹੈ? ਤੇ ਸਾਰੇ ਚਾਲ ਆਏ ਉਦੋਂ? ਸਾਰੇ ਉਹਨਾਂ ਨੇ ਚਾਲ ਆਏ। ਅੱਛਾ। ਤੇ ਬਾਅਦ ਦੇ ਵਿੱਚ ਵੀ ਮਾਤਾ ਜੀ ਹੁਣ ਤੱਕ ਮਿਲਦੇ ਵਰਤਦੇ ਆ? ਹੋਰ ਤੇ ਹੁਣ ਜਿੱਦਾਂ ਕਹਿ ਲਓ ਵੀ ਪੀੜ੍ਹੀਆਂ ਗਾਂਹ ਤੋਂ ਗਾਂਹ ਵੱਧਦੀਆਂ ਗਈਆਂ ਆ, ਉਹ ਰਿਸ਼ਤੇਦਾਰੀਆਂ ਗਾਂਹ ਘਟਦੀਆਂ ਜਾਂਦੀਆਂ ਨਾ ਜੀ? ਭਾਵਾਂ ਘਟਦੀਆਂ ਜਾਂਦੀਆਂ, ਨਹੀਂ ਉਹਨਾਂ ਨਾਲ ਹੈ ਨਹੀਂ ਘਟੀ। ਅੱਛਾ, ਪੂਰਾ ਹੀ ਆ ਪਿਆਰ? ਜਾਣਾ 3 ਮੁੰਡੇ ਵਿਆਹੇ, ਉਹ ਚੱਲ ਚੌਥਾ ਦਾ ਚੱਲ ਕੋਈ ਨਹੀਂ, ਉਹ ਜੁਦਾ। ਉਹਨਾਂ ਨੇ 3 ਨੇ ਸੂਟ ਦੇਣੇ। ਮਤਲਬ ਪੂਰਾ ਆਪਣੀ ਧੀ ਦਾ ਫਰਜ਼ ਹਜੇ ਤੱਕ ਵੀ ਉਹਦਾ ਕਰਦੇ ਆ? ਫਰਜ਼ ਨਿਭਾ ਕੇ ਆਪਣਾ। ਪਰਿਵਾਰ ਦਾ ਉਹਨੂੰ ਧੀ ਬਣਾ ਕੇ ਪਿੱਛੇ ਚੇਤਾ ਨਹੀਂ ਆਉਣ ਦਿੱਤਾ ਹਨਾ। ਪਰ ਫੇਰ ਵੀ ਤੁਹਾਡੇ ਕੋਲ ਦਿਲ 'ਚ ਪੀੜ ਹੈਗੀ ਆਪਣੇ ਭੈਣਾਂ ਭਰਾਵਾਂ ਦੇ ਪ੍ਰਤੀ, ਵੀ ਮੇਰੇ ਭੈਣ ਭਰਾ ਹੁੰਦੇ ਕਿਤੇ? ਉਹ ਉਹਨਾਂ 'ਚ ਮੋਹ ਪੈ ਗਿਆ ਹਨ। ਹਾਂ। ਪਹਿਲਾਂ ਰੋਂਦੀ ਕਾਂਦੀ ਹੋਵਾਂਗੀ ਤਾਂ ਫੇਰ ਤਾਂ ਉਹਨਾਂ 'ਚ ਹਨ ਮੋਹ ਪੈ ਗਿਆ ਵੀ ਉਹ ਹੀ ਨੇ ਮੇਰੇ। ਹਾਂ, ਵੀ ਮੈਨੂੰ ਪਤਾ ਵੀ ਮਾਰ ਸਿੱਟੇ ਹੁਣ। ਨਹੀਂ ਕੋਈ ਬਚਿਆ ਵੀ ਹੋਊਗਾ ਕਿ ਨਹੀਂ? ਬਚ ਕੇ ਵੀ ਤਾਂ ਗਏ ਹੋਊਗੇ ਕਿਤੇ ਉਧਰ? ਚਾਚੇ ਕੁਛ ਪ੍ਰਤੀਤ ਮੁੜ ਕੇ ਕੀਤੀ ਵੀ ਸਾਡੇ ਪਰਿਵਾਰ ਦਾ ਕੀ ਬਣਿਆ? ਮੈਨੂੰ ਕੀ ਪਤਾ ਭਲਾ। ਕੋਈ ਬੰਦਾ ਉਹ ਜਾਣੀ ਜਾਣ ਹੁੰਦਾ ਤਾਂ ਪੁੱਛਦਾ, ਤਾਂ ਮੈਂ ਕੀ ਪਤਾ। ਕਿਉਂ ਛੋਟੇ ਸੀਗੇ ਨਾ? 5 ਸਾਲਾਂ ਦੀ। ਤੇ ਜੇ ਮਾਤਾ ਜੀ ਕੋਈ ਬਚਿਆ ਹੋਵੇ ਤੁਹਾਡੇ ਪਰਿਵਾਰ ਦਾ ਬੰਦਾ ਕਿਤੇ ਉਧਰ ਲਹਿੰਦੇ ਪੰਜਾਬ 'ਚ ਹੋਵੇ, ਜਿਹੜਾ ਕੂਕਾਨੇਟ ਤੇ ਸੀਗਾ ਦੱਸਿਆ ਤੁਸੀਂ ਪਰਿਵਾਰ ਤੁਹਾਡਾ ਪਿੱਛੋਂ? ਹਾਂਜੀ। ਤੇ ਜੇ ਕੋਈ ਕੂਕਾਨੇਟ ਹੈ ਨਹੀਂ ਕੋਈ। ਤੁਸੀਂ ਦੱਸਿਆ ਵੀ ਕੂਕਾਨੇਟ ਆ ਨਾ ਜੀ? ਹਾਂਜੀ। ਤੇ ਜੇ ਕਿਤੇ ਉੱਥੇ ਦੇ ਪਰਿਵਾਰ ਦੇ ਕੋਈ ਪਾਕਿਸਤਾਨ ਗਏ ਹੋਣ ਉਹਨਾਂ ਦੇ ਵਿੱਚੋਂ ਹਨਾ, ਕਿਉਂਕਿ ਸੀਗੇ ਤਾਂ ਗੁੱਜਰ ਬਰਾਦਰੀ ਦੇ ਸਾਰੇ? ਹਾਂ, ਸਾਰੇ ਚਲੇ ਗਏ ਹੁਣ। ਹਾਂ। ਤੇ ਜੇ ਕਿਤੇ ਉਹਨਾਂ ਦੇ ਪਰਿਵਾਰ ਦੇ ਕੋਈ ਬੱਚਾ ਵਿਛੜਿਆ ਹੋਵੇ, ਤੁਸੀਂ ਦੱਸਿਆ ਵੀ ਕਤਲ ਹੋ ਗਏ ਉੱਥੇ, ਪਰ ਫਿਰ ਵੀ ਜੇ ਕਿਤੇ ਕੋਈ ਹੋਵੇ ਤੇ ਮੰਨ ਲਓ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਜੀ। ਜੇ ਸਾਡੇ ਕੋਈ ਚਾਚੇ ਤਾਏ ਆਉਂਦੇ ਹੋਣ ਤਾਂ ਚਾਚੇ ਤਾਏ ਤਾਂ ਚਲੇ ਗਏ ਪਹਿਲਾਂ ਨਾ ਜੀ? ਚਾਚੇ ਤਾਏ ਜਗਦੇ। ਹਾਂ, ਚਾਚੇ ਤਾਏ ਤੁਹਾਡੇ ਚਲੇ ਗਏ, ਸਿਰਫ ਤੁਹਾਡਾ ਪਿਤਾ ਜੀ ਰਹਿ ਗਏ ਜਿਹੜੇ ਆਪਣੇ ਮਾਮਿਆਂ ਦੇ ਗਏ ਸੀ ਨਾ ਜੀ, ਸਹੁਰੇ ਆਪਣਿਆਂ ਦੇ ਗਏ ਸੀਗੇ ਉਹ। ਹਾਂਜੀ। ਤਾਂ ਉਹਨਾਂ ਤੱਕ ਸੁਨੇਹਾ ਲਾਓ ਜੇ ਚਾਚੇ ਤਾਏ ਵੀ ਹੋਣ, ਤੇ ਜੇ ਹੋਣ ਤਾਂ ਮਿਲ ਲੈਣ ਕਿਤੇ ਆ ਕੇ। ਕੌਣ ਮਿਲਦਾ ਇੰਨੇ ਚਿਰ ਤਾਂ ਮਿਲਿਆ ਨਹੀਂ ਕੋਈ। ਤੇ ਜਿਹੜੇ ਵੀ ਕੋਈ ਕੂਕਾਨੇਟ ਜਾਂ ਦੇਰੀਆਂ ਵਾਲੀ ਸਾਈਡ ਤੇ ਢੋਲਵਾਹਾ ਜਨੌੜੀ ਰਾਮ ਟਟਵਾਲੀ ਤੋਂ ਕੋਈ ਗੁੱਜਰ ਪਰਿਵਾਰ ਜਿਹੜੇ ਲਹਿੰਦੇ ਪੰਜਾਬ ਗਏ ਨੇ, ਜੇ ਉਹਨਾਂ ਦਾ ਕੋਈ ਪਰਿਵਾਰ ਵਿਛੜਿਆ ਆ ਹਨਾ, ਉੱਥੇ ਦੱਸਦੇ ਮਾਤਾ ਜੀ ਦੱਸਦੇ ਆ ਵੀ ਉਹਦੇ ਕਤਲ ਹੋ ਗਏ ਸੀਗੇ ਇਹਨਾਂ ਦੇ ਪਰਿਵਾਰ ਦੇ, ਤੇ ਜਿਹੜੇ ਪਿਤਾ ਜੀ ਮਾਤਾ ਜੀ ਮਾਮੇ ਕਤਲ ਹੋ ਗਏ, ਇਹਨਾਂ ਦੇ ਜਿਹੜੇ ਚਾਚਾ ਜੀ ਸੀਗੇ ਜਾਂ ਉਹ ਪਰਿਵਾਰ ਜਿਹੜੇ ਉਹ ਪਾਕਿਸਤਾਨ ਚਲੇ ਗਏ ਸੀਗੇ। ਤੇ ਜੇ ਉਹਨਾਂ ਦੇ ਵਿੱਚੋਂ ਕੋਈ ਹੋਵੇ ਤੇ ਜ਼ਰੂਰ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਨੂੰ ਮੈਸੇਜ ਕਰਨ ਵੀ ਹਾਂ ਵੀ ਉਹਨਾਂ ਦਾ ਪਰਿਵਾਰ ਦੇ ਜੀ ਕਿਹੜੇ ਸੀਗੇ। ਮਾਤਾ ਜੀ ਕੋਈ ਨਾਂ ਕਿਸੇ ਦਾ ਪਤਾ ਸੀਗਾ ਕਿ ਨਹੀਂ? ਕੁਛ ਨਹੀਂ ਪਤਾ ਹੁਣ ਆਪਣੇ ਨਾਂ ਦਾ ਨਹੀਂ ਪਤਾ। ਜੇ ਤੁਹਾਡੇ ਚਾਚੇ ਤਾਏ ਕੋਈ ਮਿਲਣਗੇ ਹਨਾ? ਉਹਦਾ ਭਾਂਜੇ ਵੀ ਹਨ। ਹਾਂ, ਭਾਣਜੇ ਹੈਗੇ ਆ? ਹਾਂ, ਭਾਂਜੇ ਹੈਗੇ ਨਾ। ਕਿੱਥੇ? ਪਤਾ ਨਹੀਂ ਵੀ ਸੰਗੜੋਦੇ ਨੂੰ ਕਿ ਲੈਲ ਪਰਨ ਇਹਨਾਂ ਪਿੰਡਾਂ ਪਤਾ ਕਰਾਇਆ ਸੀ ਕਿਸੇ ਤੋਂ ਜਾਂ ਉਦਾਂ ਚਿੱਠੀਆਂ ਆਉਂਦੀਆਂ ਨੇ। ਅੱਛਾ ਜੀ, ਕਿਹਨਾਂ ਨੂੰ ਆਉਂਦੀਆਂ ਸੀ? ਸੱਸ ਸਹੁਰੇ ਮੇਰੇ। ਠੀਕ ਆ ਜੀ। ਇਹ ਤੁਸੀਂ ਇੱਥੇ ਜਿਹੜੇ ਲੱਭਰ ਭੁਆਰੀ ਵਿਆਹੇ ਸੀਗੇ ਨਾ ਇੱਥੋਂ? ਠੀਕ ਆ ਜੀ। ਚਲੋ ਠੀਕ ਆ ਮਾਤਾ ਜੀ, ਜੇ ਕੋਈ ਕਿਸੇ ਵੀ ਤਰ੍ਹਾਂ ਦੀ ਸਾਨੂੰ ਇਨਫੋਰਮੇਸ਼ਨ ਮਿਲਦੀ ਆਪਾਂ ਤੁਹਾਡੇ ਨਾਲ ਜ਼ਰੂਰ। ਹਾਂਜੀ।